28 ਨੂੰ ਜੋ ਕੋਰਟ ਦੇ ਡਾਕੂਮੈਂਟਸ ਬਾਹਰ ਆਏ ਆ, ਉਹਨਾਂ 'ਚ ਇਹ ਪਤਾ ਲੱਗਿਆ ਵੀ ਇਹਨਾਂ ਨੇ ਇੱਕ ਸਿੱਖਾਂ ਦੀ ਸਿਵਲ ਰਾਈਟਸ ਆਰਗੇਨਾਈਜੇਸ਼ਨ ਤੇ ਕੁਝ ਸਿੱਖ ਇੰਡੀਵਿਜੂਅਲਸ ਨੂੰ ਥ੍ਰੈਟ ਕੀਤਾ ਵੀ ਤੁਸੀਂ ਆਜ਼ਾਦੀ ਦੀ ਜਾਂ ਸਿੱਖਾਂ ਦੀ ਗੱਲ ਕਿਉਂ ਕਰਦੇ ਹੈਗੇ ਆ। ਬਹੁਤ ਸਾਰੇ ਮੈਸੇजेस ਜਿਹੜੇ ਥ੍ਰੈਟਨਿੰਗ ਸੀਗੇ ਵੀ ਮੈਂ ਤੁਹਾਨੂੰ ਮਾਰ ਦਊਂਗਾ, ਫੱਟੜ ਕਰ ਦਊਂਗਾ, ਉਹ ਜਿਹੜੇ ਮੈਸੇजेस ਆ ਉਹ ਉਹਨਾਂ ਦੀਆਂ ਜਿਹੜੀਆਂ ਵੌਇਸ ਮੇਲ ਆ ਉਹਨਾਂ ਦੇ ਉੱਤੇ ਛੱਡੇ। ਉਸ ਤੋਂ ਬਾਅਦ ਉਸਨੇ ਮਾਰਚ 21 2024 ਨੂੰ ਫਿਰ ਜਿਹੜੀ ਸੇਮ ਸਿੱਖ ਆਰਗੇਨਾਈਜੇਸ਼ਨ ਨੂੰ ਤੇ 2 ਹੋਰ ਇੰਡੀਵਿਜੂਅਲਸ ਨੂੰ ਵੌਇਸ ਮੇਲ ਛੱਡੇ, ਜਿਹਦੇ ਵਿੱਚ ਬਹੁਤ ਵਾਇਲੈਂਟ ਮੈਸੇजेस ਸੀਗੇ, ਸੈਕਸ਼ੂਅਲ ਇਮੇਜਨਰੀ ਤੇ ਹੋਰ ਸਿੱਖਾਂ ਤਾਂ ਮੁਸਲਮਾਨਾਂ ਦੇ ਅਗੇਂਸਟ ਜਿਹੜੀ ਹੇਟ ਆ ਉਹ ਝਲਕਦੀ ਸੀਗੀ। ਇਹਦੇ ਸੰਬੰਧ ਦੇ ਵਿੱਚ ਅਸਿਸਟੈਂਟ ਅਟਾਰਨੀ ਜਨਰਲ ਹਰਮੀਤ ਕੌਰ ਢਿੱਲੋਂ ਨੇ, ਜੋ ਜਸਟਿਸ ਡਿਪਾਰਟਮੈਂਟ ਦੇ ਸਿਵਲ ਰਾਈਟ ਦੇ ਡਿਵੀਜ਼ਨ ਆ, ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਆ ਕਿ ਡਿਪਾਰਟਮੈਂਟ ਆਫ ਜਸਟਿਸ ਦੇ has no tolerance for hate-fueled threats of violence in our country, and we appreciate the strong efforts of U.S. Attorney Alina Habba and her team in working with us to bring this perpetrator to justice. ਸੋ ਉਹ ਕਹਿੰਦੇ ਵੀ ਮੈਂ ਜਿਹੜੀ ਜਸਟਿਸ ਡਿਪਾਰਟਮੈਂਟ ਆ ਕਦੇ ਵੀ ਟੋਲਰੇਟ ਨਹੀਂ ਕਰੂਗੀ ਇਦਾਂ ਦੀ ਜਿਹੜੀ ਥ੍ਰੈਟ ਕਰਦੇ ਆ, ਵਾਇਲੈਂਸ ਕਰਦੇ ਆ ਸਾਡੇ ਮੁਲਕ ਦੇ ਵਿੱਚ, ਅਮਰੀਕਾ ਦੇ ਵਿੱਚ। ਤੇ ਮੈਂ ਐਪਰੀਸ਼ੀਏਟ ਕਰਦੀ ਆ ਜਿਹੜੇ ਯੂਐਸ ਦੇ ਅਟਾਰਨੀ ਅਲੀਨਾ ਹਾਬਾ ਹੈਗੇ ਆ, ਉਹਨਾਂ ਦੀ ਟੀਮ ਨੇ ਇਸ ਜਿਹੜਾ ਬੰਦਾ ਆ ਇਸ ਨੂੰ ਫੜਿਆ ਤੇ ਇਹ ਜਿਹੜਾ ਜਸਟਿਸ ਆਪਾਂ ਸਰਵ ਕਰ ਸਕੇ ਹੈਗੇ ਆ। ਸੋ ਇਹ ਭੂਸ਼ਣ ਅਥਾਲੀ ਇਹ ਆਪਣੇ ਆਪ ਨੂੰ ਸਮਝਦਾ ਸੀ ਵੀ ਸ਼ਾਇਦ ਮੈਂ ਇਹ ਮੋਦੀ ਵਾਲੀ ਸਰਕਾਰ ਦੇ ਮੁਲਕ ਦੇ ਵਿੱਚ ਹੀ ਹੈਗਾ ਆ, ਉਹਨੂੰ ਇਹ ਨਹੀਂ ਪਤਾ ਵੀ ਇਹ ਅਮਰੀਕਾ ਦੇ ਵਿੱਚ ਹੈਗੇ ਆ। ਇੱਥੇ ਕਿਸੇ ਨੂੰ ਥ੍ਰੈਟ ਕਰਨਾ ਤੇ ਸਿੱਧੇ ਤੁਸੀਂ ਜਿਹੜਾ ਜੇਲ੍ਹ 'ਚ ਜਾਓਗੇ। ਇਸ ਤੋਂ ਪਹਿਲਾਂ ਆਪਾਂ ਨੂੰ ਪਤਾ ਹੀ ਆ ਵੀ ਯੂਐਸ ਜਸਟਿਸ ਡਿਪਾਰਟਮੈਂਟ ਨੇ ਅਨਾਉਂਸ ਵੀ ਕੀਤਾ ਸੀ ਕਿ ਕਿਸ ਤਰ੍ਹਾਂ ਜੋ ਗੁਰਪਤਵੰਤ ਸਿੰਘ ਪੰਨੂ ਆ ਉਹਨਾਂ ਨੂੰ ਮਾਰਨ ਦੇ ਲਈ ਇੱਕ ਯਾਦਵ ਨਾਮ ਦੇ ਬੰਦੇ ਨੇ ਗੁਪਤੇ ਨਾਲ ਰਲ ਕੇ ਕਿਸ ਤਰ੍ਹਾਂ ਜਿਹੜੀ ਪੂਰੀ ਪਲਾਨਿੰਗ ਬਣਾਈ ਸੀ। ਸੋ ਪੂਰੀ ਤਰ੍ਹਾਂ ਇਹ ਐਕਸਪੋਜ਼ ਹੋ ਰਹੇ ਹੈਗੇ ਆ। ਸੋ ਆਪਾਂ ਪੰਜਾਬੀ ਰੇਡੀਓ USA ਵੱਲੋਂ ਵੀ ਆਪਣੇ ਜਿੰਨੇ ਪੰਜਾਬੀ ਭੈਣ ਭਰਾ ਸਾਰਿਆਂ ਨੂੰ ਵੀ ਬੇਨਤੀ ਕਰਦੇ ਆ ਭਈ ਕਿਸੇ ਦੇ ਨਾਲ ਜਦੋਂ ਤੁਸੀਂ ਗੱਲਬਾਤ ਕਰਨੀ ਹੈ, ਕੋਈ ਵੀ ਹੋਵੇ, ਕਿਸੇ ਤਰ੍ਹਾਂ ਦੀ ਜਿਹੜੀ ਵਾਇਲੈਂਸ ਜਾਂ ਥ੍ਰੈਟ ਵਾਲੀ ਨਾ ਹੋਵੇ। ਇਹ ਦੇਖੋ ਭਈ ਬਦਨਾਮ ਸਿੱਖਾਂ ਨੂੰ ਕਰਦੇ ਆ ਵੀ ਦੇਖੋ ਸਾਡੇ ਮੰਦਰਾਂ ਦੇ ਉੱਤੇ ਆਹ ਲਿਖ ਦਿੱਤਾ, ਸਾਨੂੰ ਆਹ ਕਰ ਦਿੱਤਾ ਹੈ ਜੀ, ਗੁਰਦੁਆਰਿਆਂ 'ਚ ਡਰੱਗ ਵੇਚਦੇ ਆ ਜੀ, ਆਹ ਕਰਦੇ ਆ। ਤੇ ਜਦੋਂ ਹੁਣ ਆਪਾਂ ਦੇਖਦੇ ਆ ਵੀ ਆਸਟ੍ਰੇਲੀਆ ਦੇ ਵਿੱਚ ਹਿੰਦੂ ਨੌਜਵਾਨ ਫੜੇ ਜਾਂਦੇ ਆ ਜਿਹੜੇ ਮੰਦਰਾਂ ਦੇ ਖੁਦ ਲਿਖਦੇ ਸੀ। ਹੁਣ ਆ ਟੈਕਸਸ ਦੇ ਡੈਲਸ ਦੇਖ ਲਓ, ਇਹ ਹਿੰਦੂ ਬੰਦਾ ਆ ਜਿਹੜਾ ਸਿੱਖਾਂ ਨੂੰ ਧਮਕੀਆਂ ਦੇਈ ਜਾਂਦਾ ਸੀ, ਹਨਾ। ਸੋ ਉਹਨੂੰ ਹੁਣ ਸਜ਼ਾ ਹੋਈ ਆ, ਹੁਣ ਪ੍ਰੂਫ ਤੁਹਾਡੇ ਸਾਹਮਣੇ ਆ। ਕੱਲ ਆਪਾਂ ਬਹੁਤ ਡਿਟੇਲ ਰਿਪੋਰਟ ਛਾਪੀ ਸੀ, ਸੌਰੀ ਤੁਹਾਡੇ ਨਾਲ ਸਾਂਝੀ ਕੀਤੀ ਸੀ ਵੀ ਕਿਸ ਤਰ੍ਹਾਂ ਜਿਹੜੀ ਹਿੰਦੂ ਅਮਰੀਕਨ ਫਾਊਂਡੇਸ਼ਨ ਆ ਉਹ ਭਾਰਤ ਸਰਕਾਰ ਦੀ ਪਿੱਠ ਲੱਗ ਜਥੇਬੰਦੀ ਹੈਗੀ ਆ, ਜੋ ਬਾਹਰ ਵਸਦੇ ਅਮਰੀਕਾ ਵਸਦੇ ਸਿੱਖ ਆ ਕੋਈ ਆਪਣੀ ਕਿਸੇ ਤਰ੍ਹਾਂ ਦੀ ਵੀ ਹੱਕ ਦੀ ਗੱਲ ਕਰਦੇ ਹੈਗੇ ਆ ਤੇ ਉਹਨਾਂ ਦੇ ਅਗੇਂਸਟ ਜਾਂਦੀ ਆ ਤੇ ਉਹਦੇ ਹਿੰਦੂ ਅਮਰੀਕਨ ਫਾਊਂਡੇਸ਼ਨ ਦੇ ਅਗੇਂਸਟ US ਦੇ ਜਿਹੜੇ ਅਟਾਰਨੀ ਜਨਰਲ ਆ ਪੈਮ ਬੌਂਡੀ, ਉਹਨਾਂ ਦੇ ਕੋਲ ਆਲਰੇਡੀ ਗੁਰਦੁਆਰਾ ਸਾਹਿਬ ਫਰੀਮੌਂਟ ਦੇ ਜਿਹੜੇ ਸੰਗਤ ਦੇ ਮੈਂਬਰਸ ਆ ਤੇ ਕਮੇਟੀ ਵੱਲੋਂ ਪਟੀਸ਼ਨ ਜਿਹੜੀ ਫਾਈਲ ਕਰ ਦਿੱਤੀ ਗਈ ਹੈਗੀ ਆ। ਬਹੁਤ ਹੀ ਵੱਡੀ ਲਾ ਫਰਮ ਜਿਹੜੀ ਹਾਇਰ ਕੀਤੀ ਗਈ ਆ। ਕੱਲ ਸ਼ਾਮੀ ਆਪਾਂ ਉਹਦੇ ਸੰਬੰਧ ਦੇ ਵਿੱਚ ਡਿਟੇਲ ਰਿਪੋਰਟ ਛਾਪੀ ਸੀ। ਸੋ ਜੇ ਤੁਸੀਂ ਮਿਸ ਕਰ ਗਏ ਆ ਤੇ ਉਹ ਤੁਸੀਂ ਪੰਜਾਬੀ ਰੇਡੀਓ ਦੀ USA ਦੀ YouTube ਤੋਂ ਵੀ ਦੇਖ ਸਕਦੇ ਹੈਗੇ ਜੀ।